ਅਗਲੀ ਖਬਰ ਵੱਲ ਚਲੀਏ ਤੇ ਆਪਾਂ ਅਮਰੀਕਾ ਵੱਲ ਨੂੰ ਆਉਂਦੇ ਹਾਂ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦੇ ਵੀ ਸ਼ਟਡਾਊਨ ਆ, ਕਿਉਂਕਿ ਫੰਡਿੰਗ ਹੋ ਨਹੀਂ ਸਕੀ। ਫੰਡਿੰਗ ਦੇ ਵਿੱਚ ਲੈਪਸ ਹੋਇਆ ਹੈਗਾ, ਤੇ ਕਾਂਗਰਸ ਆਲਰੇਡੀ ਘਰਾਂ ਨੂੰ ਚਲ ਗਈ ਹੈਗੀ ਆ, ਜਿੰਨੇ ਵੀ ਕਾਂਗਰਸਮੈਨ ਕਾਂਗਰਸ ਵੂਮਨ ਹੈਗੇ ਆ। ਸੋ ਇਹਦਾ ਅਸਰ ਜਿਹੜਾ ਆ ਕਾਫੀ ਜ਼ਿਆਦਾ ਪੈਣ ਜਾ ਰਿਹਾ ਹੈ, ਕਿਉਂਕਿ 2,60,000 ਲੋਕ ਜੋ ਆ ਉਹ ਕੰਮ ਕਰਦੇ ਆ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਨੂੰ। ਸੋ ਉਹਨਾਂ ਦੀ ਜਿਹੜੀ ਤਨਖਾਹ ਆ ਉਹ ਰੁਕੂਗੀ, ਤੇ ਇਸੇ ਤਰ੍ਹਾਂ TSA ਜੋ 에ਅਰਪੋਰਟਸ ਦੇ ਉੱਤੇ ਹੈਗੀ ਆ, ਟਰਾਂਸਪੋਰਟੇਸ਼ਨ ਸਿਕਿਉਰਿਟੀ ਏਜੰਸੀ, ਉਹਨਾਂ ਦੀ ਤਨਖਾਹ ਨਹੀਂ ਮਿਲਣੀ, ਪਰ ਕੰਮ ਉਹਨਾਂ ਨੂੰ ਕਰਨਾ ਪੈਣਾ ਹੈਗਾ ਆ। ਸੋ GOP ਨੇ ਇੱਕ ਵਾਰੀ ਫੇਰ ਡੈਮੋਕ੍ਰੇਟਸ ਨੂੰ ਇਹ ਕਿਹਾ ਹੈਗਾ ਵੀ ਸਾਨੂੰ ਰਲ ਕੇ ਇਹਦੇ ਉੱਤੇ ਕੰਮ ਕਰਨਾ ਚਾਹੀਦਾ ਜਲਦੀ ਤੋਂ ਜਲਦੀ, ਨਹੀਂ ਤਾਂ ਇਹ ਇੱਕ ਵੱਡੀ ਪ੍ਰੋਬਲਮ ਬਣਨ ਜਾ ਰਹੀ ਹੈਗੀ ਆ। ਹਜੇ ਕੋਈ ਕਲੀਅਰ ਪਾਥ ਹੋਇਆ ਨਹੀਂ ਹੈ, ਕਿਉਂਕਿ ਜਦੋਂ ਤੋਂ ਦੋ ਜਣਿਆਂ ਦੀ ਮੌਤ ਹੋਈ ਹੈਗੀ ਆ, ਐਲੈਕਸ ਪ੍ਰੈਟੀ ਤੇ ਰੇਨਿੰਗ ਗੁੱਡ ਹੋਣਾ ਦੀ, ਮਿਨੇਐਪਲਸ ਦੇ ਵਿੱਚ, ਉਸ ਤੋਂ ਬਾਅਦ ਜਿਹੜੀ ਟੈਨਸ਼ਨ ਆ ਉਹ ਬਹੁਤ ਜ਼ਿਆਦਾ ਵਧੀ ਸੀ। ਤੇ ਹਾਲਾਂਕਿ ਮਿਨੇਐਪਲਸ ਤੋਂ ਉਹ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਜੋ ਪਰਸਨਲ ਆ ਉਹਨਾਂ ਨੂੰ ਬਹੁਤ ਵੱਡੀ ਗਿਣਤੀ 'ਚ ਰਿਮੂਵ ਕਰ ਲਿਆ ਗਿਆ ਹੈਗਾ ਆ। ਪਰ ਪਾਰਸ਼ੀਅਲ ਗਵਰਨਮੈਂਟ ਸ਼ਟਡਾਊਨ, ਜਿਹਦੇ ਵਿੱਚ ਕਾਂਗਰੈਸ਼ਨਲ ਡੈਮੋਕ੍ਰੇਟਸ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਟੀਮ ਕਿਸੇ ਤਰ੍ਹਾਂ ਐਗਰੀਮੈਂਟ ਦੇ ਉੱਤੇ ਜਿਹੜੀ ਉਹਨਾਂ ਦੀ ਡੀਲ ਨਹੀਂ ਬਣ ਸਕੀ, ਤਾਂ ਕਿ ਉਹਨਾਂ ਨੇ ਸਤੰਬਰ ਮਹੀਨੇ ਤੱਕ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਫੰਡਿੰਗ ਕਰਨਾ ਸੀਗਾ। ਸੋ ਡੈਮੋਕ੍ਰੇਟਸ ਮੰਗ ਰਹੇ ਆ ਬਾਰ-ਬਾਰ ਵੀ ਚੇਂਜਸ ਹੋਣੀਆਂ ਚਾਹੀਦੀਆਂ। ਤੁਹਾਡਾ ਜਿਹੜਾ ਇਮੀਗ੍ਰੇਸ਼ਨ ਦੇ ਆਪਰੇਸ਼ਨ ਆ, ਜਿਸ ਹਿਸਾਬ ਨਾਲ ਤੁਸੀਂ ਕੰਡਕਟ ਕਰ ਰਹੇ ਆ, ਉਹਦੇ ਨਾਲ ਫੇਟਲ ਸ਼ੂਟਿੰਗਸ ਹੋਈਆਂ, 2 ਅਮਰੀਕਨ ਸਿਟੀਜ਼ਨ ਮਾਰੇ ਗਏ ਆ, ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਜਾਂ ਜਿਹੜੇ ਸਿਟੀਜ਼ਨ ਆ, ਨੈਚੁਰਲਾਈਜ਼ ਸਿਟੀਜ਼ਨ, ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਸੋ ਕਾਂਗਰਸ ਹੁਣ ਰਿਸੈਸ ਤਾਈਂ ਆ, ਫਰਵਰੀ 23 ਤਾਈਂ, ਤੇ ਉਹ ਤੋਂ ਬਾਅਦ ਦੇਖੋ ਕੀ ਬਣਦਾ ਆ। ਪਰ ਇੱਕ ਹਫ਼ਤਾ ਤਾਂ ਹੁਣ ਇਸ ਹਿਸਾਬ ਦੇ ਨਾਲ ਇਦਾਂ ਹੀ ਚੱਲੂਗਾ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ, ਫੀਮਾ, ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ, US ਕੋਸਟ ਗਾਰਡ, ਸੀਕ੍ਰੇਟ ਸਰਵਿਸ, US ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਤੇ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ, ਇਹ ਸਾਰਿਆਂ ਦੀ ਜਿਹੜੀ ਆ ਹੁਣ ਤਨਖਾਹ ਆ ਉਹ ਰੁਕ ਗਈ ਹੈਗੀ ਆ। ਜੀ ਹਰਜੋਤ ਸਿੰਘ ਜੀ, ਬਹੁਤਿਆਂ ਨੂੰ ਸ਼ਾਇਦ ਨਹੀਂ ਪਤਾ ਹੋਊਗਾ, ਆਪਾਂ ਉਹਨਾਂ ਦੀ ਜਾਣਕਾਰੀ ਲਈ ਦੱਸਦੇ ਜਾਈਏ ਤਾਂ DHS ਦੇ ਅੰਡਰ 16 ਮਹਿਕਮੇ ਆਉਂਦੇ ਨੇ। 16 ਜਿਹੜੇ ਮਹਿਕਮੇ ਆ ਉਹ ਇਸ ਦੇ ਵਿੱਚ ਆਉਂਦੇ ਨੇ, ਜਿੱਦਾਂ USCIS, ਯੂਨਾਈਟਿਡ ਸਟੇਟ ਕੋਸਟ ਗਾਰਡ, CBP ਕਸਟਮ ਬਾਰਡਰ ਪ੍ਰੋਟੈਕਸ਼ਨ, CISA ਸਾਈਬਰ ਸਿਕਿਉਰਿਟੀ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ, ਫੀਮਾ ਵਾਲੇ, FLTEC ਫੈਡਰਲ ਲਾ ਐਨਫੋਰਸਮੈਂਟ ਟ੍ਰੇਨਿੰਗ ਸੈਂਟਰ, ਆਈਸ ਵਾਲਾ ਜਿਹੜਾ ਹੈਗਾ ਆ, ਸੀਕ੍ਰੇਟ ਸਰਵਿਸ ਜਿਹੜੀ ਆ USSS, TSA ਟਰਾਂਸਪੋਰਟੇਸ਼ਨ ਵਾਲੀ, ਮੈਨੇਜਮੈਂਟ ਡਾਇਰੈਕਟੋਰੇਟ, ਸਾਇੰਸ ਐਂਡ ਟੈਕਨੋਲੋਜੀ ਡਾਇਰੈਕਟੋਰੇਟ, ਕਾਊਂਟਰਿੰਗ ਵੈਪਨ ਆਫ ਮਾਸ ਡਿਸਟਰਕਸ਼ਨ ਆਫਿਸ, ਆਫਿਸ ਆਫ ਇੰਟੈਲੀਜੈਂਸ ਐਂਡ ਅਨਾਲਿਸਿਸ, ਆਫਿਸ ਆਫ ਹੋਮਲੈਂਡ ਸਿਕਿਉਰਿਟੀ ਸਿਚੁਏਸ਼ਨਲ ਅਵੇਅਰਨੈਸ, ਆਫਿਸ ਆਫ ਹੈਲਥ ਸਿਕਿਉਰਿਟੀ ਤੇ ਓਮਬਡਸਮੈਨ ਆਫਿਸਿਸ। ਸੋ ਇਹ 16 ਮਹਿਕਮੇ DHS ਦੇ ਅੰਡਰ ਆਉਂਦੇ ਆ। ਸੋ ਇਹਨਾਂ ਦੀ ਫੰਡਿੰਗ ਬੰਦ ਹੋਣ ਦੇ ਨਾਲ ਕਈਆਂ ਦੇ ਉੱਤੇ ਅਸਰ ਪਊਗਾ। ਉੱਦਾਂ USCIS ਪਿਓਰਲੀ ਰਨ ਕਰਦੀ ਆ ਤੁਹਾਡੀਆਂ ਜਿਹੜੇ ਦਿੱਤੀਆਂ ਹੋਈਆਂ ਫੀਸਾਂ ਦੇ ਆਧਾਰ ਦੇ ਉੱਤੇ, ਸੋ ਮੇ ਵੀ ਉਹ ਚੱਲਦੀ ਜਿਹੜੀ ਉਹ ਰਹੂਗੀ, ਪਰ ਇਹਨਾਂ 16 ਮਹਿਕਮਿਆਂ ਦੇ ਕੰਮਕਾਜ ਦੇ ਵਿੱਚ ਫਰਕ ਜਿਹੜਾ ਉਹ ਪਊਗਾ। ਜਿੱਦਾਂ ਤੁਸੀਂ ਦੱਸਿਆ ਵੀ ਡੈਮੋਕ੍ਰੇਟਸ ਆਪਣੀਆਂ ਮੰਗਾਂ ਦੇ ਉੱਤੇ ਅੜੇ ਹੋਏ ਆ ਵੀ ਮਾਸਕ ਹਟਾਓ, ਬੋਡੀ ਕੈਮਰੇ ਸਾਰਿਆਂ ਦੇ ਜਿਹੜੇ ਉਹ ਲਾਓ, ਫੋਰਸ ਯੂਜ਼ ਦੇ ਜਿਹੜੇ ਟ੍ਰੇਨਿੰਗ ਆ ਉਹਨੂੰ ਦੱਸੋ ਵੀ ਕਿਹੜੇ ਸਿਚੁਏਸ਼ਨ ਦੇ ਵਿੱਚ ਜਿਹੜੀ ਫੋਰਸ ਪਾਲਿਸੀ ਆ, ਯੂਜ਼ ਆਫ ਫੋਰਸ ਪਾਲਿਸੀ ਕਿੱਦਾਂ ਜਿਹੜੀ ਉਹ ਵਰਤੀ ਜਿਹੜੀ ਉਹ ਜਾ ਸਕਦੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਆ ਉਹ ਚੱਲ ਰਹੀਆਂ ਆ। ਕੱਲ ਇੱਕ ਵਾਰੀ ਫਿਰ ਜਿਹੜੇ ਹੈਗੇ ਨੇ ਚੱਕ ਸ਼ੂਮਰ, ਉਹਨਾਂ ਨੇ ਕਿਹਾ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਇਹ ਜਿਹੜੀਆਂ ਰਿਫਾਰਮਸ ਕਰਨ ਵਾਲੀਆਂ ਗੱਲਾਂ ਆ ਇਹ ਕਾਮਨ ਸੈਂਸ ਆ, ਤੇ ਇਸ ਦੇ ਵਿੱਚ ਕਹਿੰਦੇ ਵੀ ਨੀਡ ਮਾਸਕ ਆਫ, ਕੈਮਰਾਜ਼ ਔਨ, ਵੀ ਨੀਡ ਐਵਰੀ ਪੁਲਿਸ, ਐਵਰੀ ਇਮੀਗ੍ਰੇਸ਼ਨ ਆਫਿਸਰਸ ਟੂ ਬੀ ਆਇਡੈਂਟੀਫਾਈਡ ਵੀ ਹੈ ਕੌਣ ਆ। ਸੋ ਉਹਨਾਂ ਨੇ ਜਿਹੜੀਆਂ ਇਹ ਕਾਮਨ ਸੈਂਸ ਪ੍ਰਪੋਜ਼ਲ ਦੀ ਗੱਲ ਜਿਹੜੀ ਉਹ ਆਖੀ ਆ। ਬੀਤੇ ਦਿਨਾਂ 'ਚ ਓਵਰਆਲ ਮੈਨੂੰ ਲੱਗਦਾ 10 ਕੁ ਮੰਗਾਂ ਇਹਨਾਂ ਨੇ ਜਿਹੜੀਆਂ ਉਹ ਰੱਖੀਆਂ ਹੈਗੀਆਂ ਆ। ਸੋ ਉਹ ਇਹਨਾਂ ਸਾਰਿਆਂ ਦੇ ਬੰਦ ਹੋਣ ਦੇ ਬਾਵਜੂਦ ਕਹਿੰਦੇ ਆਈਸ ਤੇ ਜਿਹੜੀ CBP ਆ ਉਹਨਾਂ ਦੇ ਉੱਤੇ ਬਹੁਤਾ ਅਸਰ ਨਹੀਂ ਜਿਹੜਾ ਉਹ ਪੈਂਦਾ। ਸੋ ਉਹ ਆਪਣਾ ਕੰਮਕਾਜ, ਆਈਸ ਦੀ ਜਿਹੜੀ ਇਨਫੋਰਸਮੈਂਟ ਤੇ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿਣਗੀਆਂ,
ਪਰ ਇੱਥੇ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਲੋਕਾਂ ਦੇ ਉੱਤੇ, ਉਹਨਾਂ EMPLOYEES ਦੇ ਉੱਤੇ ਜਿਹੜਾ ਸਵਾਲ ਆਊਗਾ, ਜਿਹੜੇ ਬੋਨਸਿਸ ਦੇ ਲਈ ਤੇ ਲਾਲਚ ਦੇ ਲਈ ਇਹਨਾਂ ਨੇ ਜਿਹੜੀਆਂ ਏਜੰਸੀਜ਼ ਜੁਆਇਨ ਕੀਤੀਆਂ ਸੀਗੀਆਂ, ਵੀ ਕੀ ਉਹ ਕੰਟੀਨਿਊ ਰੱਖਣਗੇ ਇਸ ਚੀਜ਼ ਨੂੰ ਲੈ ਕੇ? ਕਿਉਂਕਿ ਇੱਕ ਉਹਨਾਂ ਦਾ ਕਹਿ ਸਕਦੇ ਹਾਂ ਵੀ ਦਿਮਾਗ ਦੇ ਵਿੱਚ ਹੁੰਦਾ ਵੀ ਮਨੀ ਮਿਲਣੀ ਹੈ ਤਾਂ ਜਾਣਾ ਆ, ਜੇ ਉਹ ਨਹੀਂ ਮਿਲੂਗੀ ਤਾਂ ਕਿੰਨਾ ਕੁ ਚਿਰ ਜਿਹੜਾ ਉਹ ਕੰਮ ਉਸ ਤਰੀਕੇ ਦੇ ਨਾਲ ਕਰਨਗੇ। ਫੀਮਾ ਦੇ ਜਿਹੜੇ EMPLOYEES ਆ, ਕੋਈ ਨਾ ਕੋਈ ਡਿਜ਼ਾਸਟਰ ਆਇਆ ਰਹਿੰਦਾ ਆ। 85% ਜਿਹੜੇ ਕਹਿੰਦੇ ਵੀ ਫੀਮਾ ਦੇ EMPLOYEE ਆ ਉਹ ਵਰਕ ਵਿਦਆਊਟ ਪੇ ਸ਼ਟਡਾਊਨ ਦੇ ਵਿੱਚ ਉਹਨਾਂ ਦਾ ਕੰਮ ਕਰਨਗੇ। 95% TSA ਦੇ ਜਿਹੜੇ EMPLOYEES ਆ, ਜਦੋਂ ਹੁਣ ਆਪਾਂ ਟਰੈਵਲ ਕਰਨਾ ਆ ਤਾਂ TSA ਨੇ ਤੁਹਾਡੀ ਸਾਰਿਆਂ ਦੀ ਸਿਕਿਉਰਿਟੀ ਚੈੱਕ ਕਰਨੀ ਹੁੰਦੀ ਆ, ਤੇ ਜੇ ਛੁੱਟੀ ਤੇ ਇਹਨਾਂ ਨੂੰ ਘੱਲ ਦਿੱਤਾ ਜਾਵੇ ਫਿਰ ਤਾਂ 에ਅਰਪੋਰਟ ਸਾਰੇ ਬੰਦ ਹੋ ਜਾਣਗੇ। ਸੋ TSA ਦੇ ਜੇ ਕਹਿੰਦੇ 95% ਜਿਹੜੇ EMPLOYEE ਆ, ਤਕਰੀਬਨ 60,000 EMPLOYEE, ਉਹਨਾਂ ਨੂੰ ਰਿਕੁਆਇਰਮੈਂਟ ਆ ਵੀ ਸ਼ਟਡਾਊਨ ਦੇ ਵਿੱਚ ਵੀ ਉਹਨਾਂ ਨੂੰ ਕੰਮ ਕਰਨਾ ਪਊਗਾ, ਤਾਂ ਜੋ ਜਿਹੜੇ 에ਅਰਪੋਰਟ ਦੇ ਡਿਲੇਜ਼ ਆ ਉਹਨਾਂ ਨੂੰ ਰੋਕਿਆ ਜਿਹੜਾ ਜਾ ਸਕੇ। ਪਿਛਲੀ ਵਾਰ ਹਰਜੋਤ ਸਿੰਘ ਜੀ ਯਾਦ ਹੋਣਾ, ਜਦੋਂ 43 ਦਿਨ ਦਾ ਸ਼ਟਡਾਊਨ ਹੋਇਆ ਸੀਗਾ, 에ਅਰ ਟ੍ਰੈਫਿਕ ਕੰਟਰੋਲ ਵਾਲਿਆਂ ਦਾ ਕਿੰਨਾ ਜਿਹੜਾ ਉਹ ਰੌਲਾ ਰੱਪਾ ਪੈਂਦਾ ਰਿਹਾ ਵੀ ਉਹ ਨਹੀਂ ਛੁੱਟੀ, ਉਹ ਛੁੱਟੀ ਤੇ ਚਲੇ ਗਏ, ਉਹ ਆਏ ਨਹੀਂ, ਡਿਲੇਜ਼ ਜਿਹੜੇ ਉਹ ਬਹੁਤ ਜ਼ਿਆਦਾ ਹੋ ਗਏ। ਸੋ ਹੁਣ ਇਹ ਦੇਖਦੇ ਆ ਵੀ ਇਹਦੇ ਵਿੱਚ ਹੁਣ ਕਿੱਦਾਂ ਦਾ ਅਸਰ ਜਿਹੜਾ ਉਹ ਪੈ ਸਕਦਾ ਹੈਗਾ ਆ। ਪਰ ਇਹ ਆ ਵੀ 16 ਮਹਿਕਮਿਆਂ ਦੇ ਉੱਤੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਦਰ ਆਉਂਦੇ ਆ, ਅੰਡਰ ਆਉਂਦੇ ਆ, ਉਹ ਉਹਨਾਂ ਦੀ ਜਿਹੜੀ ਫੰਡਿੰਗ ਬੰਦ ਹੋਣ ਦੇ ਨਾਲ ਵੱਡੇ ਚੀਜ਼ਾਂ ਦੇ ਉੱਤੇ ਜਿਹੜਾ ਵਿਘਨ ਆ ਉਹ ਪੈ ਸਕਦਾ ਆ। ਜਿਹੜੇ ਕੁਝ ਕ੍ਰਿਟਿਕਸ ਆ ਉਹ ਇਹ ਵੀ ਨਾਲ ਕਹਿ ਰਹੇ ਆ, ਕਹਿੰਦੇ ਵੀ ਗਵਰਨਮੈਂਟ ਸ਼ਟਡਾਊਨ ਹੋਣ ਦੇ ਨਾਲ, ਇਨਫੈਕਟ DHS ਸ਼ਟਡਾਊਨ ਹੋਣ ਦੇ ਨਾਲ ਜਿਹੜੀ ਓਵਰਸਾਈਟ ਦੀ ਇਹ ਮੰਗ ਕਰ ਰਹੇ ਆ, ਉਹ ਓਵਰਸਾਈਟ ਕਰਨੀ ਸਗੋਂ ਹੋਰ ਔਖੀ ਹੋ ਜੂਗੀ, ਕਿਉਂਕਿ DHS ਦੇ ਜਿਹੜੇ ਵਾਚਡੌਗ ਆ ਉਹ ਕਹਿੰਦੇ ਵੀ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਇਸ ਦੇ ਵਿੱਚ ਬਾੜੀ ਜਿਹੜੀ ਉਹ ਪ੍ਰਾਪਤ ਨਹੀਂ ਹੋ ਸਕੂਗੀ ਜੇ ਇਮੀਗ੍ਰੇਸ਼ਨ ਇਨਫੋਰਸਮੈਂਟ ਓਵਰਸਾਈਟ ਨਾ ਹੋਈ। ਸੋ ਫੰਡਿੰਗ ਦਾ ਲੈਪਸ ਦਾ ਕਹਿੰਦੇ ਵੀ ਇੱਕ ਇਹ ਵੀ ਅਸਰ ਸਾਹਮਣੇ ਜਿਹੜਾ ਆ ਸਕਦਾ। ਡਿਪਾਰਟਮੈਂਟ ਦਾ ਜਿਹੜਾ ਇੰਸਪੈਕਟਰ ਜਨਰਲ ਆ, ਉਹਦੇ ਨਾਲ ਉਹਨੂੰ ਕਹਿੰਦੇ ਵੀ ਸਸਪੈਂਡ ਕਰ ਦਿੱਤਾ ਜਾਂਦਾ ਹੈ ਆਪਣੇ ਜਿੰਨੇ ਵੀ ਆਡਿਟ ਤੇ ਪ੍ਰੋਬ ਚੱਲ ਰਹੇ ਆ ਉਸ ਕੰਮਕਾਜ ਤੋਂ, ਕਿਉਂਕਿ ਉਹਨਾਂ ਦੀ ਫੰਡਿੰਗ ਜਿਹੜੀ ਉਹ ਲੈਪਸ ਹੋ ਚੁੱਕੀ ਆ। ਸੋ ਓਵਰਸਾਈਟ ਵਧੇ, ਉਹ ਚੀਜ਼ਾਂ ਕਰਨ ਦੇ ਲਈ ਇਹ ਗਵਰਨਮੈਂਟ DHS ਦੀ ਜਿਹੜੀ ਫੰਡਿੰਗ ਦਾ ਸ਼ਟਡਾਊਨ ਹੋਇਆ ਆ, ਉਸ ਦੇ ਉੱਤੇ ਇਹ ਰੌਲਾ ਰੱਪਾ ਪਿਆ ਆ, ਤੇ ਉਹੀ ਸ਼ਟਡਾਊਨ ਦੇ ਕਰਕੇ ਹੋ ਸਕਦਾ ਵੀ ਓਵਰਸਾਈਟ ਹੋਰ ਜ਼ਿਆਦਾ ਜਿਹੜੀ ਉਹ ਘਟ ਜਾਵੇ। DHS ਦੇ ਇੰਸਪੈਕਟਰ ਜਨਰਲ ਦੇ ਅਧੀਨ ਇਸ ਮੌਕੇ ਹਰਜੋਤ ਸਿੰਘ ਜੀ 8 ਐਕਟਿਵ ਇਨਵੈਸਟੀਗੇਸ਼ਨਸ ਪ੍ਰੋਬਸ ਜਿਹੜੀਆਂ ਉਹ ਚੱਲ ਰਹੀਆਂ ਆ, ਜਿਹੜੀ ਮੌਜੂਦਾ ਇਮੀਗ੍ਰੇਸ਼ਨ ਕਰੈਕਡਾਊਨ ਦੇ ਨਾਲ ਸੰਬੰਧਿਤ ਆ। ਇਹਨਾਂ ਦੇ ਵਿੱਚ ਯੂਜ਼ ਆਫ ਫੇਸ਼ੀਅਲ ਰੈਕੋਗਨਾਈਜੇਸ਼ਨ ਉਹ ਤੇ ਆਈਸ ਤੇ ਏਜੰਟਸ ਦੇ ਦੁਆਰਾ ਐਕਸੈਸਿਵ ਫੋਰਸ ਦੇ ਜਿਹੜੀ ਪ੍ਰੋਬ ਆ ਉਹ ਵੀ ਉਹਨਾਂ ਦੁਆਰਾ ਜਿਹੜੀ ਉਹ ਚੱਲ ਰਹੀ ਆ। ਪਰ ਹੁਣ ਫੰਡਿੰਗ ਲੈਪਸ ਹੋਣ ਦੇ ਨਾਲ ਆਫਿਸ ਆਫ ਇੰਸਪੈਕਟਰ ਜਨਰਲ ਆ ਉਸ ਨੂੰ ਆਪਣਾ 85% ਕੰਮ ਆਡਿਟ, ਵੈਲੂਏਸ਼ਨ ਤੇ ਇਨਸਪੈਕਸ਼ਨਸ ਆ ਉਹ ਬੰਦ ਕਰਨੀਆਂ ਪੈਣਗੀਆਂ।